ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਇੱਕ ਪ੍ਰਿੰਸਟਨ ਯੂਨੀਵਰਸਿਟੀ ਨੇ ਜਿਹੜਾ ਉਹ ਭਾਰਤੀ ਮੂਲ ਦੀ ਵਿਦਿਆਰਥਣ ਨੂੰ ਆਪਣੀ ਯੂਨੀਵਰਸਿਟੀ ਦੇ ਵਿੱਚੋਂ ਕੱਢ ਦਿੱਤਾ ਤੇ ਇਸ ਯੂਨੀਵਰਸਿਟੀ ਦੇ ਉੱਤੇ ਦੋਸ਼ ਲੱਗਿਆ ਕਿ ਇਸ ਨੇ ਸਟੂਡੈਂਟਾਂ ਦੇ ਨਾਲ ਧੱਕਾ ਕੀਤਾ ਤੇ ਜਿਹੜੇ ਸਟੂਡੈਂਟਾਂ ਦੇ ਦੋਸ਼ ਲੱਗਿਆ ਉਹਦੇ ਵਿੱਚ ਇਹ ਲੱਗਿਆ ਕਿ ਫਿਲਸਤੀਨੀਆਂ ਦੀ ਹੱਕ ਦੇ ਵਿੱਚ ਇਹਨਾਂ ਨੇ ਅਮਰੀਕੀ ਯੂਨੀਵਰਸਿਟੀ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਸੀਗੇ। ਅਚਿੰਤਿਆ ਸ਼ਿਵਲਿੰਗਨ ਨੂੰ ਹੁਣ ਕੈਂਪਸ ਦੇ ਵਿੱਚ ਦਾਖਲੇ ਤੇ ਉਹਦੀ ਪਾਬੰਦੀ ਲਾ ਦਿੱਤੀ ਗਈ ਹੈ ਤੇ ਇਹ ਮੂਲ ਰੂਪ ਦੇ ਵਿੱਚ ਭਾਰਤੀ ਮੂਲ ਦੀ ਜਿਹੜੀ ਸਟੂਡੈਂਟ ਆ ਉਹ ਦੱਸੀ ਗਈ ਹੈ। ਦੱਸਿਆ ਜਾ ਰਿਹਾ ਕਿ ਐਂਟੀ ਇਜ਼ਰਾਈਲ ਪ੍ਰੋਟੈਸਟ ਜਿਹੜੇ ਸੀਗੇ ਉਹ ਪ੍ਰਿੰਸਟਨ ਯੂਨੀਵਰਸਿਟੀ ਯੂਐਸ ਯੂਨੀਵਰਸਿਟੀਆਂ ਦੇ ਵਿੱਚ ਫੈਲੇ ਹੋਏ ਨੇ। ਜਿਵੇਂ ਆਪਾਂ ਦੇਖਿਆ ਕਿ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਐਂਟੀ ਇਜ਼ਰਾਈਲ ਐਂਟੀ ਵਾਰ ਜਿਹੜੇ ਨੇ ਪ੍ਰੋਟੈਸਟ ਉਹ ਕੀਤੇ ਜਾ ਰਹੇ ਨੇ ਤੇ ਇਸੇ ਸੰਦਰਭ ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਵੀਕ ਪਹਿਲਾਂ 550 ਮੁਜ਼ਾਹਰਾਕਾਰੀਆਂ ਨੂੰ ਰੋਸ ਮੁਜ਼ਾਹਰਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ ਉੱਥੇ ਜਿੰਨੇ ਵੀ ਜਿਹੜੇ ਸਟੂਡੈਂਟ ਸੀਗੇ ਮੁਜ਼ਾਹਰਾਕਾਰੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸੇ ਤਰ੍ਹਾਂ 61 ਜਿਹੜੇ ਸਟੂਡੈਂਟ ਆ ਉਹਨਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਵੀਰਵਾਰ ਦੇ ਦਿਨ। 28 ਜਿਹੜੇ ਸੀਗੇ ਉਹ ਐਮੋਰੀ ਯੂਨੀਵਰਸਿਟੀ ਅਟਲਾਂਟਾ ਜਾਰਜੀਆ ਦੇ ਸੀਗੇ ਤੇ 33 ਇਹਨਾਂ ਦੇ ਵਿੱਚੋਂ ਸੀਗੇ ਇੰਡੀਆਨਾ ਯੂਨੀਵਰਸਿਟੀ ਦੇ। ਇਸੇ ਤਰ੍ਹਾਂ ਆਪਾਂ ਦੇਖਿਆ ਕਿ ਪ੍ਰੋ ਫਿਲਿਸਤੀਨ ਪ੍ਰੋਟੈਸਟ ਜਿਹੜੇ ਆ ਉਹ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ ਹੋਏ ਨੇ ਤੇ ਕਈ ਥਾਈਂ ਯੂਨੀਵਰਸਿਟੀਆਂ ਦੇ ਵਿੱਚ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਗ੍ਰੈਜੂਏਸ਼ਨ ਜਿਹੜੀ ਸੈਰਮਨੀ ਆ ਉਹਨੂੰ ਵੀ ਰੱਦ ਕਰਨਾ ਪਿਆ। ਤੇ ਇਹਦੇ ਨਾਲ ਦੱਸਿਆ ਜਾ ਰਿਹਾ ਕਿ ਜਿਹੜੇ ਜਿੰਨੇ ਵੀ ਇਹ ਮੁਜ਼ਾਹਰਾਕਾਰੀ ਨੇ ਉਹ ਯੂਨੀਵਰਸਿਟੀਆਂ ਨੂੰ ਕਹਿ ਰਹੇ ਨੇ ਕਿ ਇਮੀਡੀਏਟ ਤੁਸੀਂ ਸੀਜ਼ ਫਾਇਰ ਦੇ ਲਈ ਦਬਾਅ ਪਾਓ ਸਰਕਾਰਾਂ ਦੇ ਉੱਤੇ ਤੇ ਇਸੇ ਕਰਕੇ ਜਿਹੜਾ ਪ੍ਰੋਫਿਟ ਹੈ ਗਾਜ਼ਾ ਕਨਫਲਿਕਟ ਦਾ ਉਹ ਤੁਸੀਂ ਨਾਲ ਲੈਣ ਦੀ ਕੋਸ਼ਿਸ਼ ਕਰੋ। ਸੋ ਖੈਰ ਹੁਣ ਇਹ ਸਟੂਡੈਂਟ ਦੇ ਬਾਰੇ ਕਿਹਾ ਜਾ ਰਿਹਾ ਕਿ 2 ਸਟੂਡੈਂਟ ਨੇ ਜਿਹੜੇ ਜਿਨ੍ਹਾਂ ਨੂੰ ਆਇਡੈਂਟੀਫਾਈਡ ਕੀਤਾ ਗਿਆ ਲੰਘੇ ਦਿਨੀ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ ਯੂਐਸ ਯੂਨੀਵਰਸਿਟੀ ਦੇ ਵਿੱਚ। ਦੱਸਿਆ ਜਾ ਰਿਹਾ ਕਿ ਹੁਣ ਇਹਨਾਂ ਦੇ ਵਿੱਚੋਂ ਇੱਕ ਦਾ ਜਿਹੜਾ ਨਾਮ ਆ ਉਹ ਇੰਡੀਅਨ ਓਰੀਜਨ ਦੀ ਦੱਸੀ ਗਈ ਹੈ ਸਟੂਡੈਂਟ ਅਚਿੰਤਿਆ ਸ਼ਿਵਲਿੰਗਮ। ਅਚਿੰਤਿਆ ਸ਼ਿਵਲਿੰਗਨ ਦੀ ਜਿਹੜੇ ਹੁਣ ਕੈਂਪਸ ਦੇ ਵਿੱਚ ਉਹ ਦਾਖਲ ਨਹੀਂ ਹੋ ਸਕੂਗੀ, ਪੜ੍ਹਾਈ ਨਹੀਂ ਕਰ ਸਕੂਗੀ। ਇੱਕ ਸਟੇਟਮੈਂਟ ਦੇ ਵਿੱਚ ਯੂਨੀਵਰਸਿਟੀ ਦੀ ਸਪੋਕਸਪਰਸਨ ਹੈ ਜੈਨੀਫਰ ਮੋਰੇਲ, ਉਹਨੇ ਕਿਹਾ ਹੈ ਕਿ ਜਿਹੜੇ ਇਹ ਟੈਂਟ ਲੱਗੇ ਨੇ ਜਾਂ ਹੋਰ ਵੀ ਜਿੰਨੀਆਂ ਵੀ ਗਤੀਵਿਧੀਆਂ ਹੋਈਆਂ ਨੇ ਇਹ ਵਾਇਲੇਟ ਕਰਦੀਆਂ ਨੇ ਪਾਲਿਸੀ ਸਕੂਲ ਦੀਆਂ ਪਾਲਿਸੀ ਨੂੰ ਤੇ 2 ਅੰਡਰ ਗ੍ਰੈਜੂਏਟ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਟ੍ਰੈਸ ਪਾਸਿੰਗ ਤੋਂ ਬਾਅਦ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਪਾਬੰਦੀ ਆ ਹੁਣ ਉਹ ਕੈਂਪਸ ਦੇ ਵਿੱਚ ਦਾਖਲ ਨਹੀਂ ਹੋ ਸਕਣਗੇ, ਆਪਣੀ ਪੜ੍ਹਾਈ ਨਹੀਂ ਜਾਰੀ ਰੱਖ ਸਕਣਗੇ। ਇੱਥੇ ਇਹ ਵੀ ਦੱਸ ਦਈਏ ਕਿ ਲੰਘੇ ਦਿਨੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੱਕ ਸਟੇਟਮੈਂਟ ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਸਟੂਡੈਂਟ ਜਿਹੜੇ ਨੇ ਉਹ ਪੜ੍ਹਾਈ ਕਰਨ ਤੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਨਾ ਹੋਣ। ਪਰ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਾਂ ਦੇਖਿਆ ਕਿ ਬੜੇ ਤਿੱਖੇ ਰੋਸ ਮੁਜ਼ਾਹਰੇ ਇਸ ਟਾਈਮ ਯੂਨੀਵਰਸਿਟੀਆਂ ਦੇ ਵਿੱਚ ਹੋ ਰਹੇ ਨੇ, ਖਾਸ ਕਰਕੇ ਜਿਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਜਿਨ੍ਹਾਂ ਸਟੂਡੈਂਟਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਤੋਂ ਬਾਅਦ ਤਾਂ ਇਹਨਾਂ ਸਟੂਡੈਂਟਸ ਦਾ ਗੁੱਸਾ ਹੋਰ ਵੀ ਭੜਕਿਆ। ਖੈਰ ਹੁਣ ਦੱਸਿਆ ਜਾ ਰਿਹਾ ਕਿ ਇਹ ਸਟੂਡੈਂਟ ਜਿਹੜੇ ਨੇ ਫਸਟ ਈਅਰ PhD ਸਟੂਡੈਂਟ ਦੱਸੀ ਗਈ ਹੈ ਤੇ ਇਹਨੇ ਜਿਹੜੀ ਯੂਨੀਵਰਸਿਟੀ ਦੇ ਵਿੱਚ ਵਾਇਲੈਂਟ ਕੀਤਾ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਕੁਝ ਹਿੰਸਕ ਮਾਮਲਿਆਂ ਕਰਕੇ ਇਹਨੂੰ ਜਿਹੜਾ ਲਿਆ ਗਿਆ ਹਿਰਾਸਤ ਦੇ ਵਿੱਚ। ਤੇ ਇੱਕ ਸਟੇਟਮੈਂਟ ਦੇ ਵਿੱਚ ਉਹਨੇ ਕਿਹਾ ਕਿ ਪਬਲਿਕ ਸੇਫਟੀ ਆਫੀਸਰਸ ਜਿਹੜੇ ਨੇ ਉਹਨਾਂ ਨੇ ਫੋਰਸ ਨਹੀਂ ਕੀਤਾ ਕਿਸੇ ਵੀ ਸਟੂਡੈਂਟ ਨੂੰ ਅਰੈਸਟ ਕਰਨ ਦੇ ਲਈ। ਤੇ ਤਾਮਿਲਨਾਡੂ ਦੇ ਕੋਇੰਬਟੂਰ ਦੇ ਵਿੱਚ ਇਹ ਜਨਮੀ ਸੀਗੀ ਕੁੜੀ ਅਚਿੰਤਿਆ ਸ਼ਿਵਲਿੰਗਮ ਤੇ ਉਸ ਤੋਂ ਬਾਅਦ ਕੋਲੰਬਸ ਦੇ ਵਿੱਚ ਵੱਡੀ ਹੋਈ ਪਲੀ ਤੇ ਓਹਾਇਓ ਦੇ ਵਿੱਚ ਇਹਦਾ ਜਿਹੜਾ ਪਾਲਣ ਪੋਸ਼ਣ ਹੋਇਆ ਸੀਗਾ। ਯੂਨੀਵਰਸਿਟੀ ਦੀ ਅਫੀਸ਼ੀਅਲ ਵੈਬਸਾਈਟ ਤੋਂ ਇਸ ਗੱਲ ਦੀ ਦੱਸੀ ਗਈ ਹੈ। ਪਹਿਲਾਂ ਉਹਨੇ ਮਾਸਟਰਸ ਕੀਤੀ ਸੀ ਪਬਲਿਕ ਅਫੇਅਰ ਇਨ ਇੰਟਰਨੈਸ਼ਨਲ ਡਿਵੈਲਪਮੈਂਟ ਇਨ ਪ੍ਰਿੰਸਟਨ ਤੇ ਉਸ ਤੋਂ ਬਾਅਦ ਐਟ ਪ੍ਰਿੰਸਟਨ। ਉਸ ਤੋਂ ਬਾਅਦ ਉਹਨੇ ਇੰਟਰਨੈਸ਼ਨਲ ਪੋਲੀਟਿਕਸ ਤੇ ਇਕਨੋਮਿਕਸ ਦੇ ਉੱਤੇ ਓਹਾਇਓ ਸਟੇਟ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਸੀ। ਉਸ ਤੋਂ ਬਾਅਦ ਇਹਨੇ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਇਹ ਹਿੱਸਾ ਲੈਂਦੀ ਰਹੀ ਹੈ। ਲੀਗਲ ਸਿਸਟਮ, ਪੋਲੀਟਿਕਸ, ਯੂਨਾਈਟਿਡ ਸਟੇਟਸ ਵਿਦ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ, ਇਹ ਸਾਰੇ ਸਬਜੈਕਟਸ ਦੇ ਉੱਤੇ ਇਹ ਜਿਹੜੀ ਸਟੱਡੀ ਆ ਉਹ ਕੁੜੀ ਕਰਦੀ ਰਹੀ ਹੈ। ਨਾਲ ਹੀ ਇਹਨੇ ਇਹ ਗੱਲ ਕਹੀ ਹੈ ਕਿ ਇਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਕਾਂਗਰੈਸ਼ਨਲ ਕੰਪੇਨ ਦੇ ਵਿੱਚ ਵੀ ਸ਼ਾਮਲ ਸੀਗੀ, ਉਹਨੇ ਸਪੋਰਟ ਕੀਤਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ। ਪਰ ਹੁਣ ਉਸ ਤੋਂ ਬਾਅਦ ਜਿਵੇਂ ਹੀ ਆਪਾਂ ਦੇਖਿਆ ਕਿ ਇਹ ਹਮਾਸ ਦਾ ਜਿਹੜਾ ਇਜ਼ਰਾਈਲ 'ਤੇ ਅਟੈਕ ਹੁੰਦਾ ਤੇ ਉਸ ਤੋਂ ਬਾਅਦ ਲਗਾਤਾਰ ਪੱਛਮੀ ਮੁਲਕਾਂ ਦੇ ਵਿੱਚ ਹਮਾਸ ਨੂੰ ਲੈ ਕੇ ਬਹੁਤ ਤਿੱਖੀ ਪ੍ਰਤੀਕਿਰਿਆ ਤਿੱਖੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। ਤੇ ਪਰ ਦੂਜੇ ਪਾਸੇ ਇੱਕ ਅਜਿਹੀ ਧਿਰ ਜਿਹੜੀ ਵਿਕਟਮ ਹੈ ਗਾਜ਼ਾ ਦੇ ਲੋਕ ਨੇ, ਲਗਾਤਾਰ ਉਹਨਾਂ 'ਤੇ ਬੰਬਾਰਮੈਂਟ ਕੀਤੀ ਜਾ ਰਹੀ ਹੈ, ਲਗਾਤਾਰ ਉਹਨਾਂ ਨੂੰ ਉੱਥੋਂ ਪਲਾਨ ਕਰਨਾ ਪੈ ਰਿਹਾ, ਉਹਨਾਂ ਨੂੰ ਹਿਜਰਤ ਕਰਨੀ ਪੈ ਰਹੀ ਹੈ
ਤੇ ਇਸੇ ਕਰਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਹਾਂ ਦਾ ਨਾਅਰਾ ਮਾਰਨ ਵਾਸਤੇ, ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਸਟੂਡੈਂਟ ਜਿਹੜੇ ਨੇ ਉਹ ਰੋਸ ਮੁਜ਼ਾਹਰੇ ਕਰ ਰਹੇ ਨੇ। ਇਹਨਾਂ ਰੋਸ ਮੁਜ਼ਾਹਰਿਆਂ ਦੇ ਦਰਮਿਆਨ ਅਚਿੰਤਿਆ ਸ਼ਿਵਲਿੰਗਮ, ਜਿਹੜੀ ਕਿ ਮੂਲ ਰੂਪ ਦੇ ਵਿੱਚ ਤਾਮਿਲਨਾਡੂ ਦੀ ਰਹਿਣ ਵਾਲੀ ਹੈ, ਕੋਇੰਬਟੂਰ ਦੀ, ਤੇ ਹੁਣ ਕੋਲੰਬਸ ਦੇ ਵਿੱਚ ਰੇਸ ਹੋਈ ਸੀ, ਵੱਡੀ ਹੋਈ ਸੀ, ਓਹਾਇਓ ਦੇ ਵਿੱਚ ਉਹਦਾ ਪਾਲਣ ਪੋਸ਼ਣ ਹੋਇਆ ਸੀ। ਹੁਣ ਉਹਨੂੰ ਯੂਨੀਵਰਸਿਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਉਹਦੀ ਅਰੈਸਟ ਤੋਂ ਬਾਅਦ, ਤੇ ਯੂਨੀਵਰਸਿਟੀ ਨੇ ਕਿਹਾ ਕਿ ਅਚਿੰਤਿਆ ਸ਼ਿਵਲਿੰਗਮ ਹੁਣ ਕੈਂਪਸ ਦੇ ਵਿੱਚ ਦਾਖਲ ਨਹੀਂ ਹੋ ਸਕੂਗੀ। ਪਰ ਦੂਜੇ ਪਾਸੇ ਜਿਹੜੇ ਆਰਗੇਨਾਈਜ਼ਰ ਨੇ ਪ੍ਰੋਟੈਸਟ ਵਾਲੇ, ਉਹ ਕਹਿ ਰਹੇ ਨੇ ਕਿ ਪ੍ਰਿੰਸਟਨ ਸਟੂਡੈਂਟਸ, ਫੈਕਲਟੀ ਮੈਂਬਰ, ਜਿਹੜੇ ਹੋਰ ਵੀ ਲੋਕ ਨੇ, ਉਹ ਵੀ ਯੂਨੀਵਰਸਿਟੀ ਦੇ ਵਿੱਚੋਂ ਉਹ ਵੀ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਸੀਗੇ। ਪਰ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਹਾਂ, ਇਹਨਾਂ ਸਟੂਡੈਂਟਸ ਦੇ ਨਾਲ ਖੜੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।